ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰਾਸ਼ਟਰ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਫ੍ਰੈਜ਼ਨੋ ਕੈਲੀਫੋਰਨੀਆ ਤੋਂ ਵੀਰ ਦਲਜੀਤ ਸਿੰਘ ਜੀ ਦਾ। ਉਹਨਾਂ ਵੱਲੋਂ ਇਹ ਲਿਖਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਰੂਪ ਵਿੱਚ ਲਿਖੀ ਗਈ ਸੀ, ਪਰ ਉਹਨਾਂ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ ਤੇ ਜਵਾਬ ਵੀ ਨਹੀਂ ਦਿੱਤਾ। ਹੁਣ ਵੀਰ ਦਲਜੀਤ ਸਿੰਘ ਨੇ ਇਹ ਵਿਸ਼ਾ ਟੀਵੀ 84 ਦੇ ਸਾਹਮਣੇ ਲਿਆਂਦਾ ਹੈ। ਇਹ ਲਿਖਦੇ ਹਨ, ਮੇਰੇ ਲਿਖਣ ਦਾ ਕਾਰਨ ਹੈ ਕਿ GHG ਸੰਗੀਤ ਅਤੇ ਡਾਂਸ ਅਕੈਡਮੀ ਵੱਲੋਂ ਗੁਰਦੁਆਰਾ ਸਿੰਘ ਸਭਾ, ਜਿਸ ਨੂੰ ਸਿੱਖ ਐਸੋਸੀਏਸ਼ਨ ਆਫ ਫ੍ਰੈਜ਼ਨੋ ਕਰਕੇ ਵੀ ਜਾਣਿਆ ਜਾਂਦਾ ਹੈ, ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ। ਡਾਕਟਰ ਦਲਜੀਤ ਸਿੰਘ ਸੋਹਲ ਦੀ ਸਰਪ੍ਰਸਤੀ ਹੇਠ ਇੱਕ ਪ੍ਰੋਗਰਾਮ ਕਰਾਇਆ ਜਾਂਦਾ ਹੈ, ਜਿਸ ਨੂੰ ਗੁਰਪ੍ਰੀਤ ਸ਼ੇਰਗਿੱਲ ਕੋ-ਹੋਸਟ ਕਰਦੇ ਹਨ। ਪਿਛਲੇ 2 ਸਾਲਾਂ ਤੋਂ ਦੇਖ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਦੀ ਹੱਦ ਅੰਦਰ ਇਸ ਅਕੈਡਮੀ ਵੱਲੋਂ ਬੱਚਿਆਂ ਨੂੰ ਗਿੱਧਾ ਤੇ ਭੰਗੜਾ ਦਾ ਅਭਿਆਸ ਕਰਵਾਇਆ ਜਾਂਦਾ ਹੈ। ਕਿ ਇਹ ਸਿੱਖ ਰਹਿਤ ਮਰਿਆਦਾ ਦੇ ਖਿਲਾਫ ਨਹੀਂ ਹੈ? ਜੇ ਇਹ ਠੀਕ ਹੈ ਸਾਨੂੰ ਦੱਸ ਦਿਓ, ਜੇ ਗਲਤ ਹੈ ਤਾਂ ਕਿਰਪਾ ਕਰਕੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪਿਛਲੇ ਸਾਲ ਇਸ ਅਕੈਡਮੀ ਵਿੱਚ ਹਿੱਸਾ ਲੈਣ ਵਾਲੇ ਇੱਕ ਦੋਸਤ ਨੂੰ ਮੈਂ ਆਪਣੀ ਰਾਏ ਦਿੱਤੀ, ਨਾਲ ਹੀ ਕੋ-ਹੋਸਟ ਗੁਰਦੀਪ ਸ਼ੇਰਗਿੱਲ ਨੂੰ ਵੀ ਕਿਹਾ ਸੀ। ਮੈਂ ਸਵਾਲ ਕੀਤਾ ਕਿ ਉਹ ਗੁਰੂ ਘਰ ਵਿੱਚ ਇਹ ਕੀ ਕਰ ਰਹੇ ਹਨ। ਮੇਰੇ ਦੋਸਤ ਦਾ ਜਵਾਬ ਸੀ ਕਿ ਉਹਨਾਂ ਕੋਲ ਅਭਿਆਸ ਲਈ ਹੋਰ ਥਾਂ ਨਹੀਂ ਹੈ ਤੇ ਮਿਸਟਰ ਸ਼ੇਰਗਿੱਲ ਨੇ ਮੇਰੀ ਰਾਏ ਲਈ ਧੰਨਵਾਦ ਕਹਿੰਦਿਆਂ ਮੈਨੂੰ ਪੁੱਛਿਆ ਕਿ ਮੈਂ ਬੱਚਿਆਂ ਨੂੰ ਹੋਰ ਕਿਹੜੇ ਤਰੀਕੇ ਨਾਲ ਪੰਜਾਬੀ ਸੱਭਿਆਚਾਰ ਦੇ ਨੇੜੇ ਲਿਆਵਾਂ ਅਤੇ ਸਿੱਖੀ ਦਾ ਪ੍ਰਚਾਰ ਹੋਰ ਕਿਹੜੇ ਤਰੀਕੇ ਨਾਲ ਕਰਾਂਗਾ। ਮੈਂ ਤੁਹਾਨੂੰ ਪੋਸਟਰ ਅਤੇ ਉਹਨਾਂ ਦਾ ਫੇਸਬੁੱਕ ਲਿੰਕ ਭੇਜ ਰਿਹਾ ਹਾਂ, ਜਿਸ ਵਿੱਚ ਤੁਸੀਂ ਇਸ ਦਾ ਨਾਂ ਸੈਨ ਹੋਣ ਵਾਲੇ ਘਾਰੇ ਵੀ ਵੀਡੀਓ ਵੀ ਦੇਖ ਸਕਦੇ ਹੋ। ਜੇ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਬਹੁਤ ਸ਼ਰਮ ਵਾਲੀ ਗੱਲ ਹੋਵੇਗੀ। ਹੋਰ ਗੁਰਦੁਆਰਾ ਕਮੇਟੀਆਂ ਵੀ ਗੁਰੂ ਘਰ ਅੰਦਰ ਭੰਗੜਾ ਤੇ ਹੋਰ ਡਾਂਸ ਪੇਸ਼ ਕਰਨ ਲੱਗ ਜਾਣਗੇ। ਇਸ ਗੱਲ ਵੱਲ ਸਿੱਖਾਂ ਦਾ ਧਿਆਨ ਖਿੱਚਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਵੀਰ ਦਲਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਫ੍ਰੈਜ਼ਨੋ ਤੋਂ ਲਿਖਿਆ ਜੀ। ਵੀਰ ਅਮਰਵੀਰ ਸਿੰਘ ਹੋਰਾਂ ਨੇ ਬੜੀ ਤਾਕੀਦ ਕੀਤੀ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਨੌਜਵਾਨ ਉਤਸ਼ਾਹਤ ਹੋਣਗੇ ਜੇ ਅਸੀਂ ਇਸ ਇਸ਼ੂ ਨੂੰ ਲੈਂਦੇ ਹਾਂ, ਕਿਉਂਕਿ ਵੈਸੇ ਵੀ ਅਸੀਂ ਤਾਂ ਇਸ਼ੂ ਕੋਈ ਵੀ ਸਿੱਧੇ ਤੌਰ ਤੇ ਵੀ ਸਾਡੇ ਤੱਕ ਪਹੁੰਚਦਾ ਅਸੀਂ ਲੈਂਦੇ ਹਾਂ, ਪਰ ਇਹਨਾਂ ਨੇ ਇੱਕ ਠੀਕ ਪਹੁੰਚ ਅਪਣਾਈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖਿਆ, ਕਿਉਂਕਿ ਇਹ ਸਿਧਾਂਤਕ ਇਸ਼ੂ ਹੈ ਜੀ। ਮੈਂ ਗੁਰਦੁਆਰਾ ਮੈਨੇਜਮੈਂਟ 'ਚ ਕੌਣ ਹੈ, ਗੁਰਦੁਆਰਾ ਕਿਹੜਾ ਹੈ ਕਿਹੜਾ ਨਹੀਂ ਹੈ, ਜੇ ਇਸ ਡਿਬੇਟ 'ਚ ਨਾ ਵੀ ਜਾਵਾਂ ਤੇ ਜ਼ਾਹਰ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵਾਸ਼ਿੰਗਟਨ ਹੁੰਦਿਆਂ ਵੀ ਮੈਨੂੰ ਪਤਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀ ਟਕਰਾਅ ਦੀ ਲਾਈਨ ਹੋਈ ਸਾਡੇ ਨੌਜਵਾਨਾਂ ਨੇ ਜਾਂ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਸੀ ਉਹਨਾਂ ਦੇ ਨਾਲ, ਜੇ ਪੁਰਾਣੇ ਜਿਹੜੇ ਲੋਕ ਕਾਬਜ਼ ਸੀ ਉਹਨਾਂ ਦਾ ਟਕਰਾਅ ਹੋਇਆ ਤੇ ਉਹ ਸਿਧਾਂਤਕ ਸੀ। ਔਰ ਉਸ ਦੇ ਵਿੱਚ ਇੱਕ ਇਹ ਪਾਰਟ ਸੀ ਕਿ ਗੁਰਦੁਆਰੇ ਦੇ ਵਿੱਚ ਉੱਥੇ ਹੀ ਦੀਵਾਨ ਜਦੋਂ ਹੋਇਆ ਪ੍ਰਸ਼ਾਦ ਵਰਤਿਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਪਾਲਕੀ ਹੈ ਉੱਥੇ ਇੱਕ ਪਰਦਾ ਲਾਇਆ ਸੀ, ਉਹ ਪਰਦਾ ਬੰਦ ਕੀਤਾ ਤੇ ਉੱਥੇ ਹੀ ਜਿਹੜਾ ਹੈ ਉਹ ਭੰਗੜੇ ਦੀ ਪ੍ਰੈਕਟਿਸ ਸ਼ੁਰੂ ਹੋ ਗਈ, ਗਿੱਧੇ ਦੀ ਹੋ ਗਈ, ਉਹ ਸਾਰਾ ਪਾਰਟ ਰਿਹਾ। ਔਰ ਮੇਰਾ ਖਿਆਲ ਹੈ ਵੀ ਇਸ ਕਿਸਮ ਦਾ ਹੀ ਕੁਝ ਫ੍ਰੈਜ਼ਨੋ ਵੀ ਹੋਏਗਾ ਜੀ। ਸੋ ਕੁੱਲ ਮਿਲਾ ਕੇ, ਔਰ ਇਹੀ ਨਹੀਂ ਹੈ, ਇੱਕ ਸਟੇਜ ਸੀ ਕਿ ਵੀ ਈਵਨ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹੀ ਕਲਚਰ ਦੇ ਨਾਂ ਥੱਲੇ, ਪੰਜਾਬੀਅਤ ਦੇ ਨਾਂ ਥੱਲੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਉਂਦੀਆਂ ਸੀ। ਸੱਭਿਆਚਾਰਕ ਪ੍ਰੋਗਰਾਮ ਦਾ ਮਤਲਬ ਫਿਰ ਉਹੀ ਸ਼ਰਾਬ ਔਰ ਨਾਚ ਗਾਣਾ। ਔਰ ਦੂਜਾ ਫਿਰ ਕੈਨੇਡਾ ਦੇ ਵਿੱਚ ਇਹ ਰੁਝਾਨ ਕਾਫੀ ਸੀ ਕਬੱਡੀਆਂ ਦਾ, ਔਰ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹ ਆਫੀਸ਼ੀਅਲੀ ਕਬੱਡੀ ਟੂਰਨਾਮੈਂਟ ਕਰਵਾਉਂਦੀਆਂ ਸੀ। ਔਰ ਕਬੱਡੀਆਂ ਕਿਉਂਕਿ ਗੁਰਦੁਆਰਿਆਂ ਦੇ ਨਾਲ ਲੱਗਦੇ ਜੇ ਹਾਲ 'ਚ ਜਿਹੜੇ ਗਰਾਊਂਡਾਂ 'ਚ ਹੋ ਰਹੀਆਂ ਨੇ ਤੇ ਮੁੜ ਕੇ ਉੱਥੇ ਖਾਲੀ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਉਹ ਟਰੱਕਾਂ ਦੇ ਟਰੱਕ ਭਰ ਕੇ ਜਾਂਦੇ ਸੀ, ਲੜਾਈਆਂ ਵੀ ਹੁੰਦੀਆਂ ਸੀ। ਔਰ ਸ਼ਰਾਬੀ ਹੋ ਕੇ ਉੱਥੇ ਗੁਰਦੁਆਰੇ ਦੇ ਹਾਤੇ ਦੇ ਵਿੱਚ ਹੀ ਜਿਹੜਾ ਉਹ ਬੱਕਰੇ ਬੁਲਾਉਣ ਦਾ ਕੰਮ ਵੀ ਹੁੰਦਾ ਸੀ। ਸੋ ਕੁੱਲ ਮਿਲਾ ਕੇ ਬਹੁਤ ਸਾਰੀਆਂ ਥਾਵਾਂ ਤੇ ਫਿਰ ਸੰਗਤ ਦੇ ਦਬਾਅ ਦੇ ਥੱਲੇ ਇਹ ਰੁਝਾਨ ਬਦਲੇ। ਔਰ ਹੁਣ ਅਸੀਂ ਦੇਖਦੇ ਹਾਂ ਕਿ ਜਿਹੜਾ ਸਪੋਰਟਸ ਟੂਰਨਾਮੈਂਟ ਨੇ ਉਹਨਾਂ ਨਾਲ ਗੁਰਦੁਆਰਾ ਕਮੇਟੀਆਂ ਦਾ ਕੋਈ ਤਾਲੁਕ ਨਹੀਂ ਹੁੰਦਾ। ਇਹ ਵੱਖਰੀ ਗੱਲ ਹੈ ਕਿ ਬਹੁਤ ਵੱਡਾ ਜਿਹੜਾ ਪੈਸਾ ਹੈ ਉਹ ਸਪੋਰਟਸ ਦੇ ਨਾਂ ਥੱਲੇ ਜਿਹੜਾ ਉਹ ਲੈ ਜਾਂਦੇ ਨੇ ਦੂਜੇ, ਉਹਨਾਂ ਨੂੰ ਲੋਕ ਦੇਣ ਲੱਗਿਆ ਵੀ ਹੁੰਦਾ ਜੀ ਇਹ ਸਾਡੀ ਮਾਂ ਖੇਡ ਹੈ ਜੀ ਕਬੱਡੀ, ਤੇ ਉਹ ਚਲਾ ਜਾਂਦਾ। ਚਲੋ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਦਾ। ਸਾਡੇ ਮਿੱਤਰ ਨੇ ਹਿਊਸਟਨ ਤੋਂ, ਮੈਨੂੰ ਪੁੱਛਣਗੇ ਜੀ ਖਾਲਿਸਤਾਨ 'ਚ ਕਬੱਡੀ ਖੇਡਣ ਦੇਵੋਗੇ ਕਿ ਨਹੀਂ। ਮੈਂ ਕਿਹਾ ਇਹ ਪਾਰਲੀਮੈਂਟ 'ਚ ਫੈਸਲਾ ਕਰਨਗੇ ਖਾਲਿਸਤਾਨ ਵਾਲੇ, ਤੇ ਕਹਿੰਦੇ ਤੁਸੀਂ ਕਬੱਡੀ ਦੇ ਖਿਲਾਫ ਹੋ। ਮੈਂ ਕਿਹਾ ਜੀ ਮੈਂ ਕੋਈ ਹੱਕ ਜਾਂ ਖਿਲਾਫ ਦੀ ਗੱਲ ਨਹੀਂ ਕੀਤੀ, ਮੈਂ ਤਾਂ ਵੈਸੇ ਦੇਖਦਾ ਕਿ ਵੀ ਕਿਸ ਕਿਸਮ ਦਾ। ਮੈਂ ਕਿਹਾ ਜੀ ਇਹ ਦੂਸਰੀਆਂ ਖੇਡਾਂ 'ਚ ਤਾਂ ਓਲੰਪਿਕ ਤੋਂ ਲੈ ਕੇ ਥੱਲੇ ਤੱਕ ਹੁਣ ਡੋਪ ਟੈਸਟ ਹੁੰਦੇ ਨੇ ਕਿ ਡਰੱਗ ਟੈਸਟ। ਉਹ ਇੰਡੀਆ ਦੇ ਕਿੰਨੇ ਪਲੇਅਰ ਜਿਹੜੇ ਟੌਪ ਦੇ ਕਾਂਸਿਆ ਦਾ ਬਰਾਸ ਮੈਡਲ ਜਿਹਨੂੰ ਮਿਲਿਆ ਸੀ ਉਹ ਵੀ ਰਿਜੈਕਟ ਹੋਇਆ। ਰੂਸ ਦੇ 80% ਜਿਹੜੇ
ਪਲੇਅਰਾਂ ਤੇ ਬੈਨ ਲੱਗ ਰਿਹਾ ਕਿ ਸਭ ਸਟੀਰੋਇਡ ਲੈ ਕੇ ਤੇ ਦੂਜੇ ਕਰਦੇ ਨੇ ਤੇ ਮੈਂ ਕਿਹਾ ਜੇ ਕਿਤੇ ਕਬੱਡੀ ਵਾਲਿਆਂ ਦੇ ਕਰਵਾ ਦਿੱਤੇ ਨਾ ਜਿਹੜੇ ਆਉਣ ਵਾਲਿਆਂ ਦੇ, ਤਾਂ ਉੱਥੇ ਇਹੀ ਕਰਨਾ ਪੈਣਾ ਕਿ ਵੀ ਸਭ ਨੂੰ ਖੁੱਲ੍ਹ ਹੈ, ਜਿੰਨੀ ਮਰਜ਼ੀ ਜਿਹੜੀ ਸਟੀਰੋਇਡ ਲੈ ਕੇ ਆਓ। ਮੈਂ ਕਿਹਾ ਉਹ ਸਾਰੀਆਂ ਟੀਮਾਂ ਸਕ੍ਰੈਚ ਹੋ ਜਾਣੀਆਂ। ਹੁਣ ਇਹ ਦੇਖ ਲਓ ਕਿ ਵੀ ਜੇ ਕਬੱਡੀ ਖਿਡਾਣੀ ਹੈ ਤਾਂ ਫਿਰ ਇੰਟਰਨੈਸ਼ਨਲ ਸਟੈਂਡਰਡ ਤੁਹਾਨੂੰ ਰੱਖਣਾ ਪੈਣਾ ਕਿ ਵੀ ਡਰੱਗ ਫ੍ਰੀ ਹੋਵੇ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਚਲੋ ਉਸ ਤੋਂ ਜਾਨ ਛੁੱਟੀ ਵੀ ਉਹ ਤੁਸੀਂ ਤੁਹਾਡੇ ਗੁਰਦੁਆਰਿਆਂ ਦੇ ਮੁੜ ਕੇ ਜਿਹੜੇ ਪ੍ਰਬੰਧਕ ਸੀ ਉਹ ਸ਼ਰਾਬ ਦੀਆਂ ਖਾਲੀ ਬੋਤਲਾਂ ਇਕੱਠੀਆਂ ਕਰਦੇ ਫਿਰਦੇ ਸੀ ਜਾਂ ਝਗੜਿਆਂ ਨਾਲ ਨਿਬੜਦੇ ਸੀ। ਫਿਰ ਇਹੀ ਗੱਲ ਕਾਫੀ ਹੱਦ ਤੱਕ ਕਈ ਥਾਵਾਂ ਤੇ ਜੋ ਨਾਚ ਗਾਣੇ ਦੇ ਨਾਂ ਥੱਲੇ ਜਿਹਨੂੰ ਕਲਚਰ ਬਣਾਇਆ, ਮੈਨੂੰ ਨਹੀਂ ਪਤਾ ਵੀ ਇਹਦਾ ਕੀ ਕਲਚਰ ਦੇ ਨਾਲ ਕਿਵੇਂ ਸੰਬੰਧ ਬਣਾ ਦਿੱਤਾ ਹੈ, ਜੋੜ ਦਿੱਤਾ ਹੈ। ਇਹਨੂੰ ਸੱਭਿਆਚਾਰ ਕਿਹਾ ਜਾ ਰਿਹਾ। ਸੱਭਿਆ ਤੇ ਆਚਾਰ। ਹੁਣ ਸੱਭਿਅਕ ਕੀ ਹੁੰਦਾ ਜੇ ਇਸ ਨੂੰ ਤੁਸੀਂ ਡਿਫਾਈਨ ਕਰਨਾ ਹੈ ਫਿਰ ਤੁਹਾਨੂੰ ਆਪਣਾ ਹੀ ਇਤਿਹਾਸ ਆਪਣੀਆਂ ਪਰੰਪਰਾਵਾਂ ਨੂੰ ਦੇਖਣਾ ਪਏਗਾ। ਅੱਜ ਤਾਂ ਮੈਂ ਹੁਣ ਜੇ ਕੋਈ ਕਹਾਂਗਾ ਤਾਂ ਸ਼ਾਇਦ ਜਿਹੜੇ ਥੋੜੇ ਬਹੁਤ ਨਾਲ ਜੁੜੇ ਨੇ ਉਹ ਵੀ ਨਾਰਾਜ਼ ਹੋਣਗੇ ਜਿਹੜੇ ਦੂਜੇ ਪਾਸਿਓਂ ਆਉਂਦੇ ਨੇ ਕਿ ਭਾਈ ਅੱਜ ਸੱਭਿਅਤਾ ਦੇ ਨਾਂ ਥੱਲੇ ਅਸੀਂ ਕੀ ਕਰ ਰਹੇ ਹਾਂ, ਕਿ ਪੰਜਾਬੀਅਤ ਦੇ ਨਾਂ ਥੱਲੇ ਕਿਸ ਕਿਸਮ ਦਾ ਜਿਹੜਾ ਲੱਚਰਪੁਣਾ ਹੈ ਉਹ ਤੁਸੀਂ ਪੰਜਾਬੀ ਗਾਇਕਾਂ ਨੂੰ ਦੇਖ ਲਓ, ਹੁਣ ਵੀਡੀਓਜ਼ ਦੇਖ ਲਓ ਜਿਹੜੀਆਂ ਤੁਰਦੀਆਂ ਨੇ। ਔਰ ਇਹ ਨਹੀਂ ਹੈ, ਬਹੁਤ ਵਾਰੀ ਹੁੰਦਾ ਹੈ ਵੀ ਉਹਨਾਂ ਦਾ ਵੀ ਸ਼ਾਇਦ ਇੰਨਾ ਕਸੂਰ ਨਾ ਹੋਏ ਕਿਉਂਕਿ ਮਾਰਕੀਟ ਹੈ ਉਹਨਾਂ ਦੀ। ਤੁਸੀਂ ਕੋਈ ਚੰਗੀ ਗਾਇਕੀ ਜਾਂ ਚੰਗਾ ਸੱਭਿਆਚਾਰਕ ਤੁਸੀਂ ਦਿੰਦੇ ਹੋ, ਤੁਹਾਡੀਆਂ ਵੀਡੀਓਜ਼ ਤੇ ਜਾਂ ਕਿੰਨੇ ਕੁ ਲੋਕ ਆ ਜਾਂਦੇ ਨੇ, few hundred few thousand ਜੀ, ਤੇ ਤੁਸੀਂ ਜਿਹੜਾ ਇਸ ਕਿਸਮ ਦਾ ਹੈਗਾ ਉਹਦੇ ਤੇ ਮਿਲੀਅਨਸ ਹੁੰਦੇ ਨੇ। ਹਾਲਾਂਕਿ ਹੁਣ ਇਹ ਵੀ ਹੈ ਵੀ ਬਹੁਤ ਕੁਝ, ਇਹ ਵੀ ਇੱਕ ਟੈਕਨੀਕ ਹੈ, ਪੈਸੇ ਦੇ ਕੇ ਤੁਸੀਂ ਕਿੰਨੀਆਂ ਕਲਿੱਕ ਕਰਵਾਉਣੀਆਂ, ਇਹ ਵੀ ਇੱਕ ਵਪਾਰ ਬਣ ਗਿਆ। ਇਹਦੇ ਚ ਹੁਣ ਕੋਈ ਨਹੀਂ ਹੈ ਜੇ ਉਹਦੀ ਫਲਾਣੀ ਵੀਡੀਓ ਸੌਂਗ ਰਿਲੀਜ਼ ਹੋਇਆ ਉਹਦੇ ਤੇ ਇੰਨੇ ਲੋਕ ਆ ਗਏ। ਪਰ ਅਗੇਨ ਜਿਹੜਾ ਟੌਪਿਕ ਵੀ ਦਲਜੀਤ ਸਿੰਘ ਹੋਰਾਂ ਨੇ ਲਿਆਂਦਾ, ਮੈਂ ਸਮਝਦਾ ਹਾਂ ਵੀ ਗੁਰਦੁਆਰਿਆਂ ਦੀ ਹਦੂਦ ਦੇ ਵਿੱਚ ਇਸ ਕਿਸਮ ਦੀ ਗੱਲ ਕਿਸੇ ਵੀ ਹਾਲਤ 'ਚ ਇੱਕ ਇਹ ਵੀ ਐਕਸਕਿਊਜ਼ ਜਿਵੇਂ ਉਹਨਾਂ ਨੇ ਪਹਿਲਾਂ ਦਿੱਤਾ, ਜਿਵੇਂ ਕਿਹਾ ਉਹਨਾਂ ਨੇ ਕਿ ਜੀ ਸਪੇਸ ਨਹੀਂ ਹੈ, ਬਾਹਰ ਜਾ ਲਓ, ਰੈਂਟਲ ਹੋਰ ਕੰਮਾਂ ਲਈ ਵੀ ਤਾਂ ਰੈਂਟਲ ਲੈਂਦੇ ਹੋ ਜੀ। ਰਿਸੈਪਸ਼ਨ ਦੇ ਲਈ ਕਿੰਨੇ ਲੈਵਲ ਦਾ ਰੈਂਟ ਪੇ ਕਰਦੇ ਹੋ। ਬਹੁਤ ਸਾਰੇ ਜਿਹੜੇ ਸਕੂਲਾਂ ਦੇ ਵਿੱਚ ਹਾਲ ਨੇ ਤੁਹਾਨੂੰ ਰਿਲੇਟਿਵਲੀ ਸਸਤੇ ਮਿਲ ਜਾਂਦੇ ਨੇ। ਤੁਹਾਨੂੰ ਇਹ ਲੱਗਦਾ ਹੈ ਕਿ ਭੰਗੜਾ ਗਿੱਧਾ ਹੀ ਤੁਹਾਡਾ ਸੱਭਿਆਚਾਰ ਹੈ ਔਰ ਬੱਚਿਆਂ ਨੂੰ ਤੁਸੀਂ ਜੇ ਇਹ ਨਹੀਂ ਸਿਖਾਉਂਦੇ ਤੇ ਉਹ ਜਿਹੜੇ ਨੇ ਉਹ ਸਿੱਖ ਨਹੀਂ ਬਣਦੇ। ਪੰਜਾਬੀ ਤਾਂ ਚਲੋ ਤੁਸੀਂ ਬਣਾ ਲਏ ਜਿੰਨੇ ਕੁ ਬਣਾਉਣੇ ਸੀ, ਪੰਜਾਬੀ ਤਾਂ ਉਹ ਹੈ ਵੀ ਨਹੀਂ। ਹਾਂ, ਪੰਜਾਬੀ ਤਾਂ ਕਿਉਂਕਿ ਜਿਹੜੇ ਅਮਰੀਕਾ ਕੈਨੇਡਾ 'ਚ ਪੜ੍ਹੇ ਨੇ ਉਹਨਾਂ ਉਹ ਸਿੱਖ ਜ਼ਰੂਰ ਯੂਨੀਵਰਸਲ ਹੈ। ਤੇ ਜੇ ਸਿੱਖੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਵੀ ਇਸ ਦੇ ਨਾਲ ਉਹ ਗੁਰਦੁਆਰੇ ਦੀ ਹਦੂਦ 'ਚ ਤੁਸੀਂ ਇਸ ਕਿਸਮ ਦੀ ਗੱਲ ਕਰਦੇ ਹੋ, ਜੇ ਤੁਸੀਂ ਕਰਨਾ ਜਾਓ ਬਾਹਰ ਆਪਣੀਆਂ ਬਣਾ ਲਓ ਆਰਗੇਨਾਈਜੇਸ਼ਨਾਂ, ਇੱਥੇ ਨਾਨ ਪ੍ਰੋਫਿਟ ਥੱਲੇ ਪੈਸੇ ਜਿੱਥੇ ਬਾਕੀ ਲਈ ਜਾਂਦੇ ਨੇ ਤੁਸੀਂ ਵੀ ਲੈ ਕੇ ਉਹਨਾਂ ਨੂੰ ਜੋ ਮਰਜ਼ੀ ਬਣਾਈ ਜਾਓ। ਲੇਕਿਨ ਮੈਂ ਸਮਝਦਾ ਹਾਂ ਵੀ ਸਿਧਾਂਤਕ ਤੌਰ ਤੇ, ਔਰ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਜਵਾਬ ਨਹੀਂ ਆਇਆ। ਜਵਾਬ ਕਿਉਂ ਦੇਣ, ਉਹ ਤਾਂ ਮਾਣ ਨਾਲ ਜਦੋਂ ਇੱਥੇ ਆਉਂਦੇ ਨੇ ਇਸ ਕਿਸਮ ਦੀਆਂ ਜਿਹੜੀਆਂ ਕਾਰਵਾਈਆਂ ਕਰਨ ਵਾਲੇ ਉਹ ਤਾਂ ਉਹਨਾਂ ਦੇ ਹੋਸਟ ਹੁੰਦੇ ਨੇ। ਤੇ ਫਿਰ ਜਿਹੜੇ ਲਿਫਾਫੇ ਦੇ ਵਿੱਚ ਹਰਾ ਹੁੰਦਾ ਉਹ ਤਾਂ ਫਿਰ ਉੱਥੇ ਜਾ ਕੇ ਗਿਣਦੇ ਨੇ, ਪਹਿਲਾਂ ਇੱਥੇ ਗਿਣ ਕੇ ਇੱਥੇ ਕਿਸੇ ਦੇ ਹਵਾਲੇ ਕਰ ਜਾਂਦੇ ਨੇ ਕਿ ਹਵਾਲੇ ਰਾਹੀਂ ਭੇਜਣੇ ਆ, ਟੈਕਸ ਥੋੜੀ ਦੇਣਾ ਜੀ। ਤੇ ਫਿਰ ਉਹਨਾਂ ਨੂੰ ਕੀ ਫਰਕ ਪੈਂਦਾ ਹੈ ਕਿ ਭਾਈ ਕੋਈ ਸ਼ਰਾਬੀ ਹੈ ਕਿ ਕੋਈ ਕਬਾਬੀ ਹੈ ਕਿ ਕੋਈ ਨਚਾਰ ਹੈ ਕਿ ਕੋਈ ਹੋਰ ਹੈ। ਉਹਨਾਂ ਦੇ ਲਈ ਜਿਹੜਾ ਜੋ ਬਾਦਲ ਦੇਗਾ ਉੱਥੋਂ ਨਾਗਪੁਰੀਆਂ ਦਾ ਹੁਕਮ ਆਏਗਾ ਉਹ ਲਿਫਾਫਾ ਖੋਲ ਕੇ ਪੜ੍ਹ ਦੇਣਗੇ। ਉਹ ਜਿਹਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦਾ ਹਾਲ ਹੁੰਦਾ ਹੈ। ਔਰ ਜੋ ਕੁਝ ਹੁਣ ਇਹਨਾਂ ਦੇ ਆਪਣੇ ਅਕਾਲੀ ਲੀਡਰਾਂ ਦੇ ਮੁੰਡੇ ਕੁੜੀਆਂ ਦੇ ਵਿਆਹਾਂ ਦੇ ਉੱਤੇ ਹੁੰਦਾ ਜਿਸ ਕਿਸਮ ਦਾ, ਉਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਉਹ ਕਿਹੜਾ ਸਿੱਖ ਸੱਭਿਆਚਾਰ ਨੂੰ ਪਰਨਾਏ ਹੋਏ ਨੇ ਕਿ ਇੱਥੇ ਉਹ ਕਹਿਣ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਇਹ ਵੀਰ ਦਲਜੀਤ ਸਿੰਘ ਕੰਸਰਨਡ ਨੇ। ਹਰ ਸਚਿਆਰਾ ਸਿੱਖ ਇਵੇਂ ਹੀ ਮਹਿਸੂਸ ਕਰੇਗਾ ਕਿਉਂਕਿ ਘੱਟੋ ਘੱਟ ਗੁਰਦੁਆਰੇ ਤਾਂ ਰਹਿਣ ਦਿਓ ਜਿੱਥੇ ਗੁਰੂ ਦੀ ਗੱਲ ਹੋਣੀ ਹੈ। ਇਹਨੂੰ ਤਾਂ ਗੁਰਮਤ ਦੀ ਰੋਸ਼ਨੀ ਦੇ ਵਿੱਚ ਹੀ ਉਹ ਆਲੇ ਦੁਆਲੇ ਨੂੰ ਜਿਹੜਾ ਉਸ ਦੇ ਵਿੱਚ ਰੁਸ਼ਨਾਇਆ ਹੋਏ ਗਿਆਨ ਦੇ ਚਾਨਣ ਨਾਲ ਜਿੱਥੇ ਜਾ ਕੇ ਤੁਸੀਂ ਕੋਈ ਰੂਹਾਨੀਅਤ ਦਾ ਜਿਹੜਾ ਸੁਨੇਹਾ ਲੈ ਸਕੋ। ਬਾਕੀ ਹੋਰ ਬਥੇਰੇ ਪਲੇਟਫਾਰਮ ਨੇ, ਉੱਥੇ ਜਾ ਕੇ ਤੁਸੀਂ ਆਪਣਾ ਫਿਰ ਕਰੀ ਜਾਓ। ਨਾਲੇ ਫਿਰ ਉਹ ਕਹਿਣਗੇ ਕਿ ਜੀ ਨੱਚਣ ਕੁੱਦਣ ਮਨ ਕਾ ਚਾਓ, ਗੱਲ ਇੱਥੇ ਕਿ ਲੈ ਆਉਂਦੇ ਨੇ। ਉਹਨਾਂ ਨੂੰ ਕਹੋ ਜੀ ਅਗਲੀ ਤੁਕ ਵੀ ਪੜ੍ਹ ਲਓ ਕਿ ਇਹ ਨੱਚਣ ਕੁੱਦਣ ਤੇ ਮਨ ਨੂੰ ਤਾਂ ਥੱਲੇ ਰੱਖਿਆ ਹੋਇਆ ਹੈ। ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਜੀ, ਕਿ ਵੀ ਅਲਟੀਮੇਟਲੀ ਖੇਡ ਜਿਹੜੀ ਹੈ ਇਹ ਭਾਓ ਦੀ ਹੈ, ਪਿਆਰ ਦੀ ਹੈ, ਰੱਬ ਦੇ ਡਰ 'ਚ ਰਹਿਣ ਦੀ ਹੈ। ਔਰ ਇਹ ਜਿਹੜਾ ਪਿਆ ਕਿਰਤ ਨੱਚੇ ਸਭ ਕੋਏ ਇੱਕ ਪ੍ਰੋਫੈਸ਼ਨ ਬਣਿਆ ਹੋਇਆ ਹੈ, ਉਸ ਸਾਰੇ ਦੇ ਵਿੱਚ ਤੁਸੀਂ ਹੈਗੇ ਹੋ। ਪਰ ਜੇ ਹੁਣ ਤੁਸੀਂ ਸਿੱਖੀ ਨੂੰ ਵੀ ਆਪਣੇ ਢੰਗ ਨਾਲ ਇੰਟਰਪ੍ਰੇਟ ਕਰਨਾ ਹੈ
ਇਸੇ ਨੂੰ ਹੀ ਜਸਟੀਫਾਈ ਕਰਨ ਲਈ ਆ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ। ਉਹ ਸ਼ਬਦ ਕੋਈ ਹੈ, ਉਹਦੀ ਇੰਟਰਪ੍ਰੀਟੇਸ਼ਨ ਕੋਈ ਹੈ, ਕਿਤੇ ਜਾ ਕੇ ਉਹ ਪੂਰਾ। ਪਰ ਮੈਂ ਇਸ ਸਹਿਮਤ ਹਾਂ ਵੀ ਦਲਜੀਤ ਸਿੰਘ ਹੋਰਾਂ ਨਾਲ ਕਿ ਇਹ ਜਿਹੜਾ ਗੁਰਦੁਆਰਾ ਸਾਹਿਬਾਨ ਦੀ ਹਦੂਦ ਹੈ, ਇਸ ਦੇ ਵਿੱਚ ਗੁਰਮਤਿ ਦੀ ਰੋਸ਼ਨੀ ਵਿੱਚ ਪ੍ਰਚਾਰ, ਕਥਾ, ਕੀਰਤਨ, ਢਾਡੀ, ਕਵੀਸ਼ਰ, ਗੱਤਕਾ, ਹੋਰ ਮਾਰਸ਼ਲ ਆਰਟਸ, ਸਪੋਰਟਸ ਜਿਹੜੇ ਨੇ ਉਹਨਾਂ ਨੂੰ ਹੀ ਐਨਕਰੇਜ ਕਰਨਾ ਚਾਹੀਦਾ। ਕਿਸੇ ਹੋਰ ਜਿਹੜੀ ਗੈਰ ਗੁਰਮਤਿ ਦੀ ਗੱਲ ਹੈ ਉਹਦੇ ਲਈ ਕੋਈ ਥਾਂ ਨਹੀਂ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।